ਕਿਸੇ ਬੰਦੇ ਦੇ ਵਿਆਹ ਤਰਾਇਆ ਹੋਏ ਸਨ ਤੇ ਡੇਰੇ ਬੈਠਾ ਸੀ, ਪਾਣੀ ਪੀਣ ਲਗਾ ਛੰਨੇ ਦੇ ਵਿੱਚੋਂ, ਕੋਈ ਸ਼ਕਲ ਨਜ਼ਰ ਆਈ ਨਾ। ਇਸ ਤੋਂ ਪਹਿਲਾਂ ਉਹਨੇ ਵੇਖੀ ਸੀ ਤੇ ਉਦੋਂ ਹੀ ਉਹਨੇ ਪਹਿਲੀ ਵਾਰ ਵੇਖੀ ਤੇ ਉਹਨੇ ਪੁੱਛਿਆ ਤੂੰ ਕੌਣ ਹੈ? ਤੇ ਉਸ ਆਖਿਆ ਮੈਨੂੰ ਆਂਦੇ ਨੇ ਨੋਣੀ। ਨੋਣੀ ਫੇਰਾ ਮਾਰਿਆ ਤੇ ਆਖਣ ਲੱਗੀ ਵੀ ਮੈਂ ਦੱਸ ਕੇ ਨਹੀਂ ਆਉਂਦੀ, ਮੈਂ ਜਿਹਦੇ ਹਾਲ ਫੇਰਾ ਮਾਰਨੀ ਆ ਤੈਸ ਨਹਿਸ ਕਰ ਜਾਨੀ ਆ ਤੇ ਮੈਨੂੰ ਨਹਾਉਣੀ ਆਂਦੇ ਨੇ ਤੇ ਮੈਂ ਤੇਰੀ ਤਬਾਹੀ ਕਰ ਛੱਡਣੀ ਹੈ ਤੇ ਉਂਝ ਤੈਨੂੰ ਦਿਹਾੜਿਆਂ ਤਰੋਂ ਚੌਂ ਦਾ ਟਾਈਮ ਦੇਣੀ ਆ। ਜਿੱਦਣ ਮੈਂ ਨਜ਼ਰ ਆਈ ਤੈਨੂੰ ਫੇਰ ਪਾਣੀ ਦੇ ਛੰਨੇ ਦੇ ਵਿੱਚ ਤੇ ਉਦੋਂ ਤੇਰੀ ਤਬਾਹੀ ਸ਼ੁਰੂ ਹੋ ਜਾਣੀ ਹੈ। ਸਲਾਹ ਕਰ ਲੈ, ਇੱਕ ਸ਼ੈ ਰੱਖ ਲਈ, ਭਾਵੇਂ ਕਿਹੜੀ ਰੱਖ ਲਈ, ਬਾਕੀ ਮੈਂ ਹਰ ਸ਼ੈ ਵਜਾੜ ਜਾਣੀ। ਬੜਾ ਪਰੇਸ਼ਾਨ ਹੋਇਆ, ਇੰਨੀ ਗੱਲ ਕਰਕੇ ਤੇ ਉਹ ਗਾਇਬ ਹੋ ਗਏ। ਬੀਬੀ ਆਪਣੀ ਕੋਲ ਗਿਆ ਪਹਿਲੀ ਕੋਲ ਤੇ ਆਖਣ ਲੱਗਾ ਗੱਲ ਇਹ ਵੇ ਵੀ ਇੰਜ ਇੰਜ ਮੈਨੂੰ ਇਸ਼ਾਰਾ ਮਿਲਿਆ ਤੇ ਕੀ ਰੱਖੀਏ। ਉਹਨੇ ਆਖਿਆ ਇੱਕ ਸ਼ੈ ਰੱਖ ਲਈ, ਬਾਕੀ ਹਰ ਸ਼ੈ ਟੁਰ ਜਾਣੀ। ਤੇ ਆਖਣ ਲੱਗੀ ਪੈਸੇ ਰੱਖ ਲਈ, ਆ ਪੈਸੇ ਹੋਣ ਨਾ ਤੇ ਕੁੱਲੇ ਵੀ ਬਣ ਜਾਣਗੇ, ਗੱਡੀਆਂ ਵੀ ਬਣ ਜਾਂਦੀਆਂ, ਡੇਰਾ ਵੀ। ਆ ਪੈਸੇ ਬਾਜ ਨਹੀਂ ਧੋਣੇ ਧੋਏ ਜਾਂਦੇ। ਤੇ ਉਸ ਆਖਿਆ ਬਸ ਪੈਸਾ ਰੱਖ ਲਈ, ਬਾਕੀ ਉਹਨੂੰ ਆਖੀ ਲੈ ਗਿਆ ਹਰ ਸ਼ੈ ਲੈ ਆਈ। ਉਸ ਆਖਿਆ ਠੀਕ ਹੈ। ਦੂਜੀ ਬੀਬੀ ਵੱਲ ਗਿਆ ਤੇ ਉਸ ਆਖਿਆ ਕੀ ਕਰੀਏ, ਇੱਕ ਸ਼ੈ ਰੱਖਣੀ ਤੇ ਆਖਣ ਲੱਗੀ ਇੱਜ਼ਤ ਰੱਖ ਲਈ। ਜੇ ਇੱਜ਼ਤ ਹੋਈ ਨਾ ਤੇ ਫੇਰ ਹਰ ਸ਼ੈ ਆ ਜਾਏਗੀ। ਆ ਲੰਗ ਪੜਦਾ ਬੰਦੇ ਦਾ ਹੋਵੇ ਤੇ ਫਿਰ ਪੈਸਾ ਵੀ ਆ ਜਾਏਗਾ ਤੇ ਫਿਰ ਮਾਲ ਡੰਗਰ ਪੈਲੀ ਬੰਨਾ ਫਸਲ ਘਰ ਬਾਰ ਹਰ ਸ਼ੈ ਤੇ ਰੇਲਾਂ ਵੇ। ਤੇ ਇੱਜ਼ਤ ਰੱਖ ਲਈ, ਲੰਗ ਪੜਦਾ ਉਹਨੂੰ ਆਖੀ ਝੜ ਜੇ ਸਾਡਾ। ਤੀਜੀ ਵੱਲ ਗਿਆ ਤੇ ਉਸ ਆਖਿਆ ਕੀ ਰੱਖੀਏ? ਤੇ ਉਸ ਆਖਿਆ ਨਿੱਕੇ ਨਿੱਕੇ ਬੱਚੇ ਨੇ ਦੁੱਧ ਵੀ ਉਹਨਾਂ ਪੀਣਾ ਤੇ ਉਹਨਾਂ ਆਖਿਆ ਮਾਲ ਡੰਗਰ ਛੱਡ ਜਾ ਤੇ ਬਾਕੀ ਕੋਈ ਗੱਲ ਨਹੀਂ, ਅਸੀਂ ਉਹ ਗੁਜ਼ਾਰਾ ਕਰ ਲਾਂਗੇ, ਆਪੇ ਬਣਾ ਲਾਂਗੇ ਕੁਛ ਕੋਈ ਦੁੱਧ ਸ਼ੁੱਧ ਵੇਚ ਕੇ ਦੇਈਏ। ਉਹਨੇ ਆਖਿਆ ਠੀਕ। ਚੌਥੀ ਵੱਲ ਗਿਆ ਤੇ ਉਸ ਕੀ ਕਰੇ ਤੇ ਉਹਨੇ ਆਖਿਆ ਉਹਨੂੰ ਆਖੇ ਸਾਡੇ ਘਰ ਸਲੂਕ ਛੱਡ ਜੇ, ਸਾਡੇ ਘਰ ਤਫਾਕ ਸਲਾਮਤ ਰਵੇ, ਸਲੂਕ ਛੱਡ ਜੇ ਤੇ ਬਾਕੀ ਭਾਵੇਂ ਹਾਰ ਸ਼ਾਹ ਹੀ ਲਾਈਏ। ਉਹੀ ਗੱਲ ਜੋ ਤੀਜਾ ਚੌਥਾ ਦਿਹਾੜਾ ਆਇਆ ਨਾ ਤੇ ਉਹ ਪਾਣੀ ਦਾ ਛੰਨਾ ਉਹਨੇ ਫੜਿਆ, ਹਵੇਲੀ ਬੈਠਾ ਸੀ ਤੇ ਉਹ ਸ਼ਾਇਦ ਨਜ਼ਰੀ ਆ ਗਈ ਜਿਹੜੀ ਉਦੋਂ ਆਈ ਸੀ। ਤੇ ਉਹਨੇ ਆਖਿਆ ਹਾਂ ਬਈ ਤੈਨੂੰ ਆਖਿਆ ਸੀ ਇੱਕ ਸ਼ਹਿਰ ਰੱਖ ਲਈ ਤੇ ਬਾਕੀ ਹਾਰ ਸ਼ਾਹ ਉਜੜ ਉਖੜ ਜਾਣੀ, ਤੇ ਕੀ ਸਲਾਹ ਜਨਾਬਾਂ ਦੀ? ਤੇ ਉਹਨੇ ਆਖਿਆ ਬੀਬੀ ਹਾਰ ਸ਼ਾਹ ਹੀ ਲਾਈ ਆ, ਤੂੰ ਨਹਾਉਣੀ ਹੈ ਨਾ, ਤੂੰ ਛੱਡਣੀ ਤੇ ਕੋਈ ਸ਼ੈ ਨਹੀਂ। ਉਸ ਆਖਿਆ ਕੋਈ ਸ਼ੈ ਨਹੀਂ, ਮੈਂ ਆਪਣੀ ਗੱਲ ਤੇ ਪੱਕੀ ਆ ਤੇ ਦੱਸ ਕੇ ਕਦੇ ਨਹੀਂ ਆਈ, ਆ ਤੇਰੇ ਤੇ ਖੁਦਾ ਤਰਸੀ ਕੀਤੀ। ਤੇ ਉਸ ਆਖਿਆ ਵੇ ਕੀ ਰੱਖਣੇ? ਤੇ ਉਸ ਆਖਿਆ ਸਾਡੇ ਘਰ ਸਲੂਕ ਛੱਡ ਜਾ। ਉਹਨਾਂ ਆਖਿਆ ਫਿਰ ਮੈਂ ਖੜਨਾ ਕੀ? ਔਰ ਜਿੱਥੇ ਸਲੂਕ ਤਫਾਕ ਹੋਵੇ ਉਥੇ ਰੱਬ ਦੀਆਂ ਸੱਤੇ ਖੈਰਾਂ ਹੁੰਦੀਆਂ ਨੇ, ਮੈਂ ਖੜਨਾ ਕੀ? ਜਾ ਤੈਨੂੰ ਮਾਫ ਕੀਤਾ। ਬੀਬੀ ਜਦੋਂ ਘੁੰਮਣ ਸਾਹਿਬ ਕੋ ਬੈਠਾ ਨਾ ਮੇਰਾ ਮਤਲਬ ਉਹਨੇ ਸਾਰੀ ਸਟੋਰੀ ਸੁਣਾਈ, ਬੜਾ ਦਿਲ ਲਗਾ ਦਿਆ। ਅੱਜ ਉਸ ਘਰ ਤੇ ਖਾਸ ਜਿੱਥੇ ਦੋ ਭਰਾ ਸਕੇ ਬੈਠੇ, ਅੱਗੇ ਬਰਾਦਰੀਆਂ ਰੇਂਜ ਹੋ ਜਾਣੀਆਂ ਨੇ ਵਿਆਹ ਸ਼ਾਦੀ ਤੇ, ਆਖਣਾ ਉਸਨੇ ਉਹਨਾਂ ਤਾਂ ਅਸਾਂ ਕਿਹਾ ਜੀ ਜੀ ਹੁਣ ਸਕਾ ਭਰਾ ਰੁੱਸਿਆ ਹੋਵੇ ਨਾ ਤਾਂ ਰਹਿੰਦਾ ਤਾਂ ਰਹਿ ਰਵੇ, ਅਗਲੇ ਪਿੰਡ ਚੱਜ ਬਣਾ ਲਾਂਗੇ। ਹਾਂਜੀ 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 ਹਾਂਜੀ। ਇੱਕ ਮੈਂ ਤਰਲਾ ਕਰਨਾ, ਮੈਂ ਇਹਦੇ ਜਿੰਨੇ ਵੀ ਛੋਟੇ ਉਹਨਾਂ ਨੂੰ ਮੈਂ ਗੱਲ ਕਰਨਾ, ਅਕਲ ਲੱਭ ਲਿਆ ਜੇ ਦੁਨੀਆ ਦਾ ਮਾਲ ਨਾ ਇਕੱਠਾ ਕਰਿਆ ਜੇ, ਉਹਨੇ ਤਾਲੇ ਹੇਠ ਰਹਿਣਾ। ਜਦੋਂ ਤੂੰ ਨਸਲ ਟੁਰਨੀ ਹੈ, ਜੋ ਪਾਗਲ ਹੋਈ ਤੇ ਕਾਂਗਾ ਚੜ ਜਾਂਦੀ ਹੈ ਪਾਗਲ। ਮੈਂ ਥੋੜੀ ਜਿਹੀ ਵੰਡ ਵੀ ਕੀਤੀ ਇੱਥੇ। ਕਿਵੇਂ? 3 ਘੰਟੇ ਮਾਂ ਦੀ ਕੋ ਦੱਸ ਤੇ 1 ਘੰਟਾ ਪਿਓ ਦਾ। ਹਾਂ ਮੁਲਾਜ਼ਮਤ ਕਰਦਾ, ਜ਼ਿਮੀਂਦਾਰਾ ਕਰਦਾ, ਕੋਈ ਕਾਰੋਬਾਰ ਕਰਦਾ। ਉੱਥੇ ਮੈਂ ਲਿਖੇ ਜਿਹੜੀ ਖਸਮ ਨਾਲ ਸਦਾ ਰਵੇ ਵਿਗੜੀ ਉਹ ਰੰਨ ਨਾ ਕਦੇ ਵਸਦੀ। ਉਸ ਔਰਤ ਕੋਲ ਰੱਬ ਪਨਾਹ ਦੇਵੇ ਜਿਹੜੀ ਗੱਲ ਇੱਧਰ ਉੱਧਰ ਦੱਸਦੀ। ਪੈਰ ਚੌੜੇ ਭਰਵੱਟੇ ਜਿਸ ਦੇ ਹੋਣ ਮੋਟੇ, ਅਕਲ ਉਸ ਮਰਦ ਕੋਲ ਨਸਦੀ ਹੈ। ਤਾਬਿਆਦਾਰ ਔਰਤ ਵਫਾਦਾਰ ਮਰਦ ਹੋਵੇ ਤਾਂ ਹੀ ਜ਼ਿੰਦਗੀ ਗੁਜ਼ਰੇ ਤਾਲਬ ਝੱਸਦੀ। ਉਹਨਾਂ ਘੋੜਿਆਂ ਦੇ ਸੀਨੇ ਵੱਧਦੇ ਨੇ ਜਿਹਨਾਂ ਨੂੰ ਮਾਲਕਾਂ ਪਾਈਆਂ ਪਛਾੜੀਆਂ ਨੇ, ਉਹਨਾਂ ਮਰਦਾਂ ਦੀ ਜ਼ਿੰਦਗੀ ਤਬਾਹ ਹੁੰਦੀ ਹੈ ਜਿਨ੍ਹਾਂ ਬੀਵੀਆਂ ਆਪਣੀਆਂ ਵਿਗਾੜੀਆਂ। ਜਿਨ੍ਹਾਂ ਔਰਤਾਂ ਦੇ ਮਰਦ ਨਸ਼ਈ ਹੋ ਗਏ, ਸਾਰੀ ਉਮਰ ਹੁੰਦੀਆਂ ਵਿਚਾਰੀਆਂ ਨੇ ਜਿਹੜੀਆਂ ਘੋੜੀਆਂ ਛੁੱਤਰ ਏਬੀਆਰ ਵਾਲ ਚੱਲਣ ਤਾਲਬ ਮਰਦ ਕਰਦੇ ਉਹਨਾਂ ਤੇ ਸਵਾਰੀਆਂ ਨੇ। ਜਿਵੇਂ ਉੱਠ ਬੱਚਿਆਂ ਤੋਂ ਪਵੇ ਕੁੱਤੀ ਮਸਤ ਗਿੱਦੜੀ ਵੀ ਇੰਜੇ ਵੜਦੀ ਤੇ ਮੂੰਹ ਫੱਟ ਰੰਨ ਹੋਵੇ ਜਿਹੜੀ ਪੱਲੇ ਖਸਮ ਤੇ ਕੁਝ ਨਾ ਛੱਡਦੀ। ਅਕਲਮੰਦ ਧੀ ਭੈਣ ਜਿਹੜੀ
ਨਾ ਪੇਕਿਆ ਸਹੁਰਿਆਂ ਦਾ ਕੱਢਦੀ ਏ ਤੇ ਕਦੇ ਵਾਂਗੜੀ ਆ ਜਿਹੜੀ ਹੋਵੇ ਔਰਤ ਘਰ ਡੰਡੇ ਤਾਲਬਾਨੇ ਟੱਟ ਜਾਂਦੀ ਮਾਰਨ ਵਾਲਾ ਬੇਸ਼ੱਕ ਨਸਲ ਅੱਜ ਵੀ ਨਸਲ ਹੈ 1000 ਸਾਲ ਨੂੰ ਨਸਲ ਹੈ ਜੀ